ਵਿਛੋੜਾ ਪੈਣ ਲੱਗਿਆ, ਚਿਰ ਨਹੀਂ ਲੱਗਦਾ। ਇਹ ਤੁਹਾਡੇ ਫਿਰ ਪਿੰਡ ਦੇ ਜੋ ਸਿੱਖ ਤੋਂ ਨਿਕਲੇ ਨੇ ਹਿੰਦੂ, ਹਾਂਜੀ, ਕਿਵੇਂ ਨਿਕਲੇ ਨੇ? ਕੋਈ ਪਿਆਰ ਮੁਹੱਬਤ ਨਾਲ ਨਿਕਲੇ? ਪਿਆਰ ਮੁਹੱਬਤ ਨਾਲ, ਕੋਈ ਕਿਸੇ ਦੀ ਖਿਲਾਫ ਵਰਜੀ ਨਹੀਂ ਪਈ। ਯਾਨੀ ਆਪਣੇ ਮਹੱਲੇ ਦੀ ਗੱਲ ਕਰਨੇ ਜਿਹੜਾ ਵੇਖਿਆ। ਹਾਂਜੀ ਹਾਂਜੀ ਹਾਂਜੀ, ਬਿਲਕੁਲ ਅੱਖੀ ਵੇਖੀ ਬਾਬਾ ਜੀ। ਗੱਲ ਉਹ ਹੁੰਦੀ ਹੈ ਜਿਹੜੀ ਅੱਖੀ ਵੇਖੀ। ਹਾਂਜੀ, ਤੇ ਜਿਹੜੀ ਲਾਮੇ ਚਾਮੇ ਹੁਣ ਭਾਵੇਂ ਫਰਕ ਕਿਸਰਾਂ ਦੇ ਕੰਮ ਚੱਲਦੇ ਨੇ। ਹਾਂਜੀ ਹਾਂਜੀ, ਤੁਹਾਡੀਆਂ ਬਜ਼ੁਰਗਾਂ ਦੇ ਤਾਂ ਤੇ ਰਿਕਾਰਡ ਤੁਹਾਡੀਆਂ ਕਰਨੇ ਆ, ਨਹੀਂ ਤੇ ਐਵੇਂ ਦੀਆਂ ਮੁੰਡਿਆਂ ਦੇ ਨਾਲ ਹੀ ਕਰੀ ਜਾਈਏ। ਬਸ ਅੱਲਾਹ ਜੋ ਤੁਸੀਂ ਵੇਖਿਆ ਆਪਣੀ, ਤੁਹਾਡੇ ਤੁਸੀਂ ਵਕਤ ਹੰਡਾਇਆ ਸਿੱਖਾਂ ਹਿੰਦੂਆਂ ਨਾਲ, ਸਾਰਿਆਂ ਨਾਲ ਇਕੱਠੇ ਰਹਿੰਦੇ ਨੇ। ਬਿਲਕੁਲ। ਹਾਂਜੀ, ਤਾਂ ਹੀ ਇਹ ਚੀਜ਼ਾਂ ਰਿਕਾਰਡ ਕਰਦੇ ਨਾ। ਹਾਂਜੀ, ਜਦੋਂ ਪਿੰਡ ਤੇ ਗਏ ਨੇ, ਦੁੱਖ ਤੇ ਹੁੰਦਾ ਨਾ ਪਿੰਡ ਛੱਡ ਲੱਗਾ, ਉਦੋਂ ਕਿਵੇਂ ਦੇ ਹਨ ਉਹਨਾਂ ਦੇ ਹਾਲਾਤ? ਕੀ ਬਈ ਤੇਰੇ ਹੁਣ ਸਮਝ ਕਰ ਲਓ ਤੇ ਅੱਖਾਂ 'ਚ ਆਂਸੂ, ਅੱਖਾਂ 'ਚ ਆਂਸੂ ਤੇ ਮੂੰਹ ਰੋਣ ਵਾਲੇ। ਘਰ ਛੱਡਣਾ ਬੜਾ ਔਖਾ ਜੀ, ਤੇ ਬੜਾ ਜੰਮਣ ਪਹੁੰਚ ਪਿੰਡ ਜੰਮਣ ਪਹੁੰਚ ਜਿਹੜੀ ਛੱਡਣੀ ਔਖੀ, ਬੜੀ ਔਖੀ। ਫਿਰ ਕੁਝ ਲੈ ਕੇ ਵੀ ਨਾ ਜਾਣਾ, ਉੱਥੇ ਹੀ ਸਭ ਕੁਝ ਪਿਆ। ਤਾਂ ਹੀ ਤੇ ਵੇਖਣਾ ਬਜ਼ੁਰਗ ਇਹਨੂੰ ਕੋਈ ਆਜ਼ਾਦੀ ਨਹੀਂ ਕਹਿੰਦੇ, ਜਾੜਾ ਕਿਉਂ ਕਹਿੰਦੇ ਨੇ? ਕਿ ਉਜੜੇ ਨੇ। ਮੁਸਲਮਾਨ ਵੀ ਤਾਂ ਉਜੜ ਕੇ ਆਏ ਨੇ, ਸਾਰਾ ਕੁਝ ਛੱਡ ਕੇ। ਸਿੱਖ ਵੀ ਸਾਰਾ ਕੁਝ ਛੱਡ ਕੇ, ਫਿਰ ਇਹਨੂੰ ਜਾੜਾ ਤਾਂ ਹੀ ਕਹਿੰਦੇ। ਹਾਂ ਜੀ। अस्सलाम वालेकुम, सत श्री अकाल जी। मैं तुहाडा वीर मुहम्मद तनवीर, तुसीं वेख रहे हो चैनल मेरा पिंड मेरा पंजाब। नाज़रीन, 1947 के वंड वेलियां दी एक नवीं रिकॉर्ड करने वास्ते कहानी पहुंची हाँ पिंड वरन। यह बजुर्ग साडे नाल मौजूद ने, इन्हां नाल गलबात साझी करने आ कि इन्हां ने उस टाइम की हालात वेखे 47 वाले, वो वेला किवें दा सी, जो सिख मुसलमान इकट्ठे रहिंदे सन, की प्यार मुहब्बत सी ਤੇ ਕੀ ਕੁਝ ਉਦੋਂ ਇਹਨਾਂ ਨੇ ਵੇਖਿਆ। ਇਹ ਸਾਰੀਆਂ ਗੱਲਾਂ 47 ਵਾਲੀਆਂ ਇਹਨਾਂ ਨਾਲ ਸਾਂਝੀਆਂ ਕਰਨੇ ਆ, ਤੇ ਵੀਡੀਓ ਵੇਖ ਕੇ ਲਾਈਕ ਸ਼ੇਅਰ ਲਾਜ਼ਮਨ ਕਰਨਾ। ਆਓ ਗੱਲ ਬਾਤ ਸ਼ੁਰੂ ਕਰਨੇ ਬਾਬੇ ਨੂੰ। ਬਾਬਾ ਜੀ ਕੀ ਹਾਲ ਹੈ? ਠੀਕ ਜੀ, ਸ਼ੁਕਰ ਮਾਲਿਕ ਦਾ ਜੀ, ਅਲਹਮਦੁਲਿਲਾ। ਬਜ਼ੁਰਗੋ ਕੀ ਨਾਮ ਆਪਣਾ? ਅਸਗਰ ਅਲੀ ਜੀ। ਅਸਗਰ ਅਲੀ। ਤੇ ਆਪਣੇ ਵਾਲਦ ਸਾਹਿਬ ਦਾ? ਵਾਲਦ ਸਾਹਿਬ ਦਾ ਨਾਂ ਸੀ ਜਲਾਲਉদ্ਦੀਨ। ਜਲਾਲਉদ্ਦੀਨ ਜੀ। ਉਹ ਤੂੜੀ ਦਾ ਕੰਮ ਕਰਦਾ ਸੀ, ਗੱਡਾ ਵਾਹੁੰਦਾ ਸੀ। ਅੱਛਾ, ਤੇ ਬਾਬਾ ਜੀ ਆਪਣੇ ਦਾਦਾ ਜੀ ਦਾ? ਦਾਦਾ ਜੀ ਦਾ ਨਾਂ ਸੀ ਪੀਰ ਬਖਸ਼। ਪੀਰ ਬਖਸ਼। ਆਪਣੀ ਜ਼ਾਤ ਕਿਹੜੀ ਬਾਬਾ ਜੀ? ਇਨਸਾਰੀ। ਅੰਸਾਰੀ ਸੀ, ਸਹੀ ਹੋ ਗਿਆ। ਤੇ ਬਾਬਾ ਜੀ ਜਿੱਥੇ ਬੈਠੇ ਆ ਕਿਹੜਾ ਪਿੰਡ ਹੈ? ਇਹ ਵਰਨ। ਵਰਨ। ਤੇ ਇਹਦੇ ਆਲੇ ਦੁਆਲੇ ਕੋਈ ਦੋ ਚਾਰ ਪਿੰਡ ਦੱਸ ਦਿਓ ਕਿਹੜੇ ਕਿਹੜੇ? ਉਹਦੇ ਆਲੇ ਦੁਆਲੇ ਇਹ ਡੇਰਾ ਜੇ ਨਾਲ ਲੱਗਦਾ ਜੋਧਾਣਾ, ਜਿੱਥੇ ਅਸੀਂ ਰਾਇਸ਼ ਆਣ ਕੇ ਕੀਤੀ। ਜੋਧਾਣਾ। ਜੋਧਾਣਾ। ਤੇ ਹੋਰ ਬਾਬਾ ਜੀ? ਝੱਬਰ। ਪਖੀਆਣਾ, ਮੇਰੇ ਖਿਆਲ ਝੱਬਰ ਹੈ ਨਾ? ਝੱਬਰ ਪਖੀਆਣਾ, ਇਹ ਡੇਰਾ ਪਖੀਆਣਾ ਦਾ, ਅੱਗੇ ਝੱਬਰ ਨੇ। ਅੱਛਾ ਅੱਛਾ, ਹਾਂਜੀ। ਇੱਧਰ ਫਿਰ ਆ ਜਾਂਦਾ ਲਾਲ ਕੇ। ਹਾਂਜੀ। ਇੱਧਰ ਫਿਰ ਆ ਕੇ ਤੁਰੇ ਜਾਈਏ ਤੇ ਇਹ ਮੰਡੀ ਫਰੂਖਾਬਾਦ ਆ ਜਾਂਦਾ, ਜਿਹਨੂੰ ਚੂੜ ਕਣਕ ਕਹਿੰਦੇ। ਹਾਂਜੀ, ਜਿਹਨੂੰ ਚੂੜ ਕਣਕ। ਅੱਛਾ ਅੱਛਾ, ਸਹੀ ਹੋ ਗਿਆ। ਅੱਛਾ ਬਜ਼ੁਰਗੋ, ਸਾਨੂੰ ਇਹ ਦੱਸੋ ਤੁਸੀਂ ਕਿ ਤੁਹਾਡੇ ਵੱਡੇ ਜਿਹੜੇ ਨੇ ਉਹ ਕਿੱਥੋਂ ਆਏ ਸੀ, ਕਿਵੇਂ ਆਬਾਦ ਹੋਏ ਇੱਥੇ ਆਣ ਕੇ? ਉਹ ਜੀ ਵੱਡੇ ਜਿਹੜੇ ਨੇ ਉਹ ਆਏ ਸੀ ਬਾਬੇ ਗੁਰੂ ਨਾਨਕ ਦੇ ਡੇਰੇ ਤੋਂ। ਉੱਥੇ ਰੈਸ਼ ਸਾਡੀ ਜੰਮਣ ਕੋਲ ਉੱਥੇ ਦਾ ਸੀ ਡੇਰਾ ਸਾਹਿਬ? ਡੇਰਾ ਬਾਬੇ ਗੁਰੂ ਨਾਨਕ ਦਾ। ਹਾਂਜੀ ਹਾਂਜੀ, ਡੇਰਾ, ਜਿਹਨੂੰ ਡੇਰਾ ਸਾਹਿਬ ਕਹਿ ਦਿੰਦਾ। ਹਾਂਜੀ, ਗੁਰੂ ਨਾਨਕ ਡੇਰੇ ਤੇ। ਗੁਰੂ ਨਾਨਕ ਦੇ ਡੇਰੇ ਤੇ। ਉਹਦੇ ਵਿੱਚ ਸਾਡਾ ਜਿਹੜਾ ਤਾਇਆ ਸੀ ਛੋਟਾ, ਅੱਛਾ, ਉਹ ਕੁਛ ਖਿਲਾਫੀ ਕਰਨ ਲੱਗ ਪਿਆ। ਯਾਨੀ ਤੇਰੇ ਨਾਲ ਝਗੜ ਪਿਆ, ਮੇਰੇ ਨਾਲ ਝਗੜ ਪਿਆ। ਅੱਛਾ ਅੱਛਾ। ਤੇ ਫਿਰ ਉਹ ਜਿਹੜੇ ਵੱਡੇ ਲੜਾਈਆਂ ਲੈਂਦਾ ਸੀ, ਗਾਲਾਂ ਦੇ ਇੱਕ ਦੂਜੇ। ਲਾਲਦੀਨ। ਅੱਛਾ, ਉਹਦਾ ਨਾਮ ਲਾਲਦੀਨ ਦੱਸਿਆ? ਲਾਲਦੀਨ। ਅੱਛਾ। ਤੇ ਮੇਰਾ ਪਿਓ ਜਿਹੜਾ ਸੀ ਉਹਦਾ ਨਾਂ ਜਲਾਲਦੀਨ ਸੀ। ਬਾਪ ਮੁਨਸ਼ੀ ਦਾ ਪਿਓ ਸੀ, ਉਹ ਖੈਰਦੀਨ ਸੀ। ਅੱਛਾ। ਹਾਂਜੀ। ਹਾਂਜੀ। ਇਹ ਦੋਵੇਂ ਭਰਾ ਜਿਹੜੇ ਸਨ, ਖੈਰਦੀਨ ਤੇ ਜਲਾਲਦੀਨ, ਇਹਨਾਂ ਕਿਤੇ ਰਹਿ ਵੀ ਇੱਥੋਂ ਔਖੀ ਪਈਏ ਤੇ ਚੰਗਾ ਹੈ। ਰੋਜ਼ ਰੋਜ਼ ਲੜਾਈਆਂ ਤੰਗ ਆ ਗਏ। ਤੰਗ ਆ ਕੇ ਤੰਗ ਜੇ ਕਿਹੜੇ ਹੋ ਗਏ ਤੇ ਆਖਣ ਲੱਗੇ ਵੀ ਇੱਥੋਂ ਔਖੀ ਪਈਏ ਤੇ ਬਿਹਤਰ ਹੈ ਉਹ ਨਾ ਹੋਵੇ ਕਿਸੇ ਨੂੰ ਜ਼ਿਆਦਾ ਸੱਟ ਲੱਗ ਜਾਏ ਤੇ ਕੋਈ ਜਨਾਂ ਤੇ ਪੈ ਜਾਏ। ਅੱਛਾ ਅੱਛਾ। ਜਾਂ ਜਾਨੋਂ ਹੀ ਜਾਵੇ। ਅੱਛਾ। ਹਾਂਜੀ। ਇਸ ਗੱਲ ਤੋਂ ਡਰ ਕੇ ਆਣ ਕੇ ਫਿਰ ਗੱਡਾ ਲੱਦਿਆ ਸਾਂ ਜੀਆਂ ਨਾਲ ਤੇ ਤੋੜ ਇੱਥੇ ਵਰਨਾ ਚਾਹ ਇੱਥੇ ਆ ਗਏ। ਇੱਥੇ ਆ। ਅੱਛਾ ਬਾਬਾ ਜੀ, ਜਿਹੜੀ ਤੁਸੀਂ ਗੱਲ ਸੁਣਾਈ, ਇਹ ਜਦੋਂ ਗਦਨ ਮੱਚਿਆ, ਜਦੋਂ ਵੰਡ ਹੋਈ, ਉਦੋਂ ਦੀ ਗੱਲ ਸੁਣਾ ਰਹੇ ਕਿ ਪਹਿਲਾਂ ਆ ਗਏ? ਕਿਦੋਂ ਆਏ? ਨਹੀਂ, ਅਸੀਂ 10 ਸਾਲ ਪਹਿਲੋਂ ਆ ਗਏ। ਵੰਡ ਤੋਂ? ਵੰਡ ਤੋਂ ਉੱਥੋਂ
ਹਾਂਜੀ ਗੁਰੂ ਨਾਨਕ ਦੇ ਡੇਰੇ ਤੋਂ ਵੰਡ ਹੋਣ ਤੋਂ ਪਹਿਲਾਂ ਆ ਗਏ। ਵੰਡ ਹੋਣ ਤੋਂ ਪਹਿਲਾਂ ਆ ਗਏ। ਅੱਛਾ ਅੱਛਾ, ਪਹਿਲਾਂ ਆ ਗਏ ਹਾਂਜੀ ਸੀ। ਫਿਰ ਅਸੀਂ ਆਣ ਕੇ ਇੱਥੇ ਮੇਰੇ ਭਰਾਵਾਂ ਨੇ ਵਾਹੀ ਕੀਤੀ ਹੈ। ਡੰਗਰ ਸਾਡੇ ਕੋਲ ਸਨ। ਅੱਛਾ ਜੀ। ਹਾਂਜੀ ਚੌਂ ਡੰਗਰਾਂ ਦੀ ਸਾਡੀ ਵਾਹੀ ਸੀ, ਦੋ ਹਲਾਂ ਦੀ। ਹਾਂਜੀ ਤੇ ਬਾਕੀ ਇਹ ਸਨ ਆਪਣੇ ਇੱਥੋਂ ਜੱਟਾਂ ਕੋਲੋਂ ਜ਼ਮੀਨ ਲਈ 8 ਕਪੈਲੀਆਂ ਤੇ ਜੋਧਾਂ ਨੇ ਤੋਂ ਹਾਂ ਹਾਂ। ਜੋਧਾਂ ਨੇ ਤੋਂ ਜ਼ਮੀਨ ਲਈ ਤੇ ਉੱਥੇ ਫਿਰ ਅਸੀਂ ਵਾਹੀ ਕੀਤੀ 2 ਸਾਲ। ਅੱਛਾ ਅੱਛਾ ਹਾਂਜੀ ਬਾਬਾ ਜੀ, ਮੈਂ ਤੁਹਾਡੀ ਥੋੜੀ ਗੱਲ ਟੋਕਣਾ ਤੇ ਜਦੋਂ ਤੁਸੀਂ ਉੱਥੋਂ ਆਣ ਕੇ ਇੱਥੇ ਬੈਠੇ ਸੀ, ਹਾਂਜੀ ਇੱਥੇ ਸਿੱਖ ਇੱਥੇ ਰਹਿ ਰਹੇ ਸਨ ਜੀ? ਨਹੀਂ ਸਿੱਖ ਨਹੀਂ ਸਨ, ਮੁਸਲਮਾਨ ਹੀ ਸਨ ਇੱਥੇ। ਇਹ ਪਿੰਡ 'ਚ? ਇਹ ਪਿੰਡ 'ਚ ਸਿੱਖ ਸਨ। ਹਾਂ ਹਾਂ। ਅੱਛਾ ਅੱਛਾ ਪਿੰਡ 'ਚ ਸਾਰਾ ਅੱਧਾ ਸਿੱਖਾਂ ਦਾ ਸੀ, ਅੱਛਾ ਅੱਛਾ। ਕਿਉਂਕਿ ਤੁਸੀਂ ਅੱਧਾ 10 ਮੁਸਲਮਾਨ ਸੀ ਤੇ ਅੱਧੇ ਸਿੱਖ ਸਨ। ਹਾਂਜੀ ਹਾਂਜੀ। ਹਾਂਜੀ ਜਿਹਦੇ ਵਿੱਚ ਉਹ ਫਿਰ ਚਲੇ ਗਏ, ਉੱਠ ਗਏ ਹਾਂ ਹਾਂ। ਤੇ ਮੁਸਲਮਾਨ ਵੀ ਆਪੋ ਆਪਣੀ ਆਖਣ ਲੱਗੇ ਵੀ ਹੁਣ ਅਸੀਂ ਵੀ ਕੋਈ ਕਿਨਾਰਾ ਹੀ ਕਰ ਲਈਏ ਜੀ। ਅੱਛਾ ਅੱਛਾ। ਰੱਬ ਦੇ ਕੰਮਾਂ ਦਾ ਕੋਈ ਪਤਾ ਨਹੀਂ ਹੁੰਦਾ। ਹਾਂਜੀ ਤੇ ਬਜ਼ੁਰਗੋ, ਜਦੋਂ ਤੁਸੀਂ ਉੱਥੇ ਆਣ ਕੇ ਇਸ ਪਿੰਡ 'ਚ ਪਹਿਲਾਂ ਬੈਠੇ ਕਿ ਜੋਧਾਂ ਦੇ ਡੇਰੇ ਤੇ? ਨਹੀਂ ਜੋ ਦਾਣੇ ਡੇਰੇ ਤੇ ਅੱਛਾ, ਪਹਿਲੇ ਉੱਥੇ ਸੀ ਤੁਸੀਂ? ਉੱਥੇ ਬੈਠੇ ਆ 2 ਸਾਲ ਅਸੀਂ ਉੱਥੇ ਕੱਟੇ। ਉੱਥੇ ਰਹੇ। ਉੱਥੇ ਸਿੱਖ ਦਾ ਘਰ ਕੋਈ ਨਹੀਂ ਸੀ ਕਿਸੇ ਦਾ? ਨਹੀਂ ਸਿੱਖ ਦਾ ਕਰ ਮੁਸਲਮਾਨ ਸੀ ਸਿਰਫ? ਮੁਸਲਮਾਨ ਸਨ। ਅੱਛਾ, ਯਾਨੀ ਪੱਕੇ ਪਹਿਲਾਂ ਦੇ ਮੁਸਲਮਾਨ ਸੀ? ਪੱਲੇ ਮੁਸਲਮਾਨ। ਮੁਸਲਮਾਨ ਸੀ। ਅੱਛਾ, ਉਸ ਤੋਂ ਬਾਅਦ ਫਿਰ ਤੁਸੀਂ ਇੱਥੇ ਆਏ ਆ? ਹਾਂਜੀ ਤੇ ਜਦੋਂ ਤੇ ਫਿਰ ਉੱਥੇ ਵਾਹੀ ਕਰਦੇ ਰਹੇ ਜੋਧਾਂ ਨੇ ਕੋਲ, ਹਾਂਜੀ ਉੱਥੋਂ ਪੈਲੀ ਲੈ ਕੇ ਹੂੰ ਤੇ ਫਿਰ ਸਮਝ ਕਰ ਫਿਰ ਅਸੀਂ ਇੱਥੇ ਆ ਗਏ ਪਿੰਡ। ਹੂੰ। ਇਹ ਘਰ ਆ ਸਿੱਖਾਂ ਦਾ। ਆ ਤੁਹਾਡਾ ਗੁਆਂਢੀ ਦੇ ਨਾਲ ਦਾ? ਸਾਡੇ ਨਾਲ ਆਵੇ ਨਾ ਇਧਰ ਚਾਤੀ ਮਾਰੋ ਸਮਝ ਲੱਗ ਗਈ ਮੈਨੂੰ, ਆਵੇ ਨਾਲ ਦਾ। ਪਿਛਾਂਹ ਨੂੰ। ਹਾਂਜੀ ਹਾਂਜੀ। ਇਹ ਚਾ ਸਾਹਮਣਾ ਹੂੰ ਹੂੰ ਇਹ ਸਿੱਖਾਂ ਦਾ ਮਕਾਨ ਹੈ। ਹੂੰ ਹੂੰ। ਇਹ ਨਾਲ ਹਵੇਲੀ ਸੀ ਉਹ ਵੀ ਸਿੱਖਾਂ ਦੀ ਸੀ? ਸਿੱਖਾਂ ਦੀ, ਅੱਛਾ, ਇਸੇ ਘਰ ਦੀ? ਇਸੇ ਘਰ ਦੀ, ਅੱਛਾ ਅੱਛਾ। ਜਿਹਦੇ ਵਿੱਚ ਅਸੀਂ ਆਣ ਕੇ ਤੇ ਇਹਨਾਂ ਦਾ ਮਾਰਿਆ ਤਰਲਾ। ਇਹਨਾਂ ਸਿੱਖਾਂ ਨੂੰ ਤੁਹਾਂ ਤਰਲਾ ਮਾਰੇ ਕਿ ਸਾਨੂੰ ਇੱਥੇ ਜਗ੍ਹਾ ਥੋੜੀ ਜਿਹੀ ਦਿਓ, ਹਾਂ, ਹਾਂ। ਅਸੀਂ ਮਾਲ ਡੰਗਰ ਬਣਨਾ। ਆਪਣਾ ਬਣਨਾ? ਅੱਛਾ ਅੱਛਾ। ਹਾਂਜੀ ਹੂੰ ਹੂੰ ਲਓ ਜੀ। ਫਿਰ ਜਦੋਂ ਮੁੱਦਤ ਗੁਜ਼ਰ ਗਈ ਹੈ ਹੂੰ। ਤੁਹਾਨੂੰ ਫਿਰ ਇਹਨਾਂ ਬੰਨ੍ਹਣ ਦਿੱਤਾ? ਤੇ ਡੰਗਰ ਅਸੀਂ ਇੱਥੇ ਹੀ ਸਾਰੇ ਅੰਦਰ ਰੱਖੇ। ਜਿਹਨੇ ਨਾ ਕਿਹਾ ਬੰਨ ਲਓ? ਬੰਨ ਲਓ। ਹਾਂਜੀ ਜਿੰਨੀ ਦੇਰ ਮਰਜ਼ੀ ਬੰਨ ਲਓ? ਜਿੰਨੇ ਚਿਰ ਮਰਜ਼ੀ ਬੰਨੋ, ਅੱਛਾ। ਕੋਈ ਖੁੱਲੀ ਛੁੱਟੀ ਹੈ ਤੁਹਾਨੂੰ। ਹੂੰ। ਤੁਹਾਡਾ ਇਹ ਆਪਣੀ ਜਗ੍ਹਾ, ਅੱਛਾ, ਕੋਈ ਗੱਲ ਨਹੀਂ ਸਾਡੀ ਨਾ ਤੁਸੀਂ ਕਹੋ, ਤੁਸੀਂ ਆਪਣੀ ਸਮਝ ਇਹਦਾ ਕੇ ਮਤਲਬ ਬੰਨੋ। ਸਿੱਖਾਂ ਦਾ ਮੁਸਲਮਾਨਾਂ ਦਾ ਸਹੀ ਭਾਈਚਾਰਾ ਸੀ? ਸਾਈ ਭਾਈਚਾਰਾ ਸੀ, ਕਿਸੇ ਦੀ ਗੱਲ ਟੋਕਦੇ ਨਹੀਂ ਸਨ, ਹੂੰ ਹੂੰ ਮੰਨਦੇ ਸਨ ਇੱਕ ਦੂਜੇ ਨੂੰ। ਹਾਂ ਹਾਂ। ਹਾਂਜੀ ਜਿਹਦੇ ਵਿੱਚ ਜਦੋਂ ਫਿਰ ਅਖੀਰ ਉਧਰੋਂ ਮੁਸਲਮਾਨ ਆਉਣ ਲੱਗ ਪਏ, ਇਧਰੋਂ ਸਿੱਖਾਂ ਦੇ ਉਜਾੜੇ ਚਲੇ ਗਏ। ਹਾਂਜੀ ਅਕਸਰ ਜਿੱਥੇ ਫਿਰ ਆਉਣਾ ਆ ਉੱਥੇ ਕੋਈ ਨਾ ਕੋਈ ਜਗ੍ਹਾ ਤੇ ਲੱਭਣੀ। ਜਗ੍ਹਾ ਤੇ ਲੱਭਣੀ। ਬਾਬਾ ਜੀ, ਇੱਥੇ ਤੁਸੀਂ ਆਣ ਕੇ ਪਿੰਡ ਵਿੱਚ ਰਹਿ ਗਏ, ਹਾਂ ਫਿਰ ਤੁਸੀਂ ਦੱਸਿਆ ਕਿ 2 ਸਾਲ ਉੱਥੇ ਰਹੇ ਜੋਧਾਂ ਨੇ, ਤੇ ਫਿਰ 7-8 ਅਸੀਂ- ਸਾਲ ਇੱਥੇ ਵੀ ਰਹੇ ਆ? ਫਿਰ ਇੱਥੇ ਹੀ ਇੱਥੋਂ ਲੱਗ ਕੇ ਇਹ ਜਗ੍ਹਾ ਸਾਡੇ ਕੋਲ, ਹਾਂ ਹਾਂ ਹਾਂ। ਇਹ ਜਗ੍ਹਾ ਸਾਡੇ ਕੋਲ ਸੀ। ਹੂੰ ਹਾਂਜੀ ਪਿਓ ਦਾਦਿਓ ਇਹ ਜਗ੍ਹਾ ਸਾਡੇ ਕੋਲ ਸੀ। ਹਾਂ ਹਾਂ। ਤੇ ਇੱਥੇ ਅਸੀਂ ਆਣ ਕੇ ਤੇ ਬਹਿ ਕੇ ਤੇ ਵਿਆਹ ਵੀ ਕੀਤੇ ਨੇ, ਬੱਚੇ ਵੀ ਵਿਆਹੇ ਨੇ। ਹੂੰ। ਹਾਂਜੀ ਸਾਰੇ ਕੰਮ ਹੀ ਇੱਥੇ ਆਣ ਕੇ ਕੀਤੇ। ਅੱਛਾ ਬਜ਼ੁਰਗੋ, ਤੁਸੀਂ ਆ ਗਏ ਸੋ, ਹਾਂਜੀ ਤੁਹਾਡਾ ਘਰ, ਤੁਹਾਡੇ ਬੇਰੀ ਹੋਰ ਰਿਸ਼ਤੇਦਾਰ ਵੀ ਉਧਰ ਇੰਡੀਆ ਵਾਲੀ ਸਾਈਡ ਤੇ ਆਇਆ ਸਨ ਜੀ ਉਦੋਂ? ਉਹ ਇੰਡੀਆ ਵਾਲੇ ਜਿਹੜੇ ਸਨ ਨਾ, ਉਹ ਵੀ ਮੈਂ ਤੁਹਾਨੂੰ ਦੱਸਣਾ ਵੀ ਉਹ ਵੀ ਸਿੱਖ ਇੱਧਰੋਂ ਚਲੇ ਗਏ, ਹੂੰ ਹੂੰ ਮੁਸਲਮਾਨ ਉਧਰੋਂ ਆਉਂਦੇ ਗਏ। ਹਾਂ ਹਾਂ। ਹੂੰ ਹਾਂਜੀ ਹਾਂਜੀ। ਮੁਸਲਮਾਨ ਉਧਰੋਂ ਆ ਗਏ ਤੇ ਉਹਨਾਂ ਨੂੰ ਆਣ ਕੇ ਤੇ ਇਹ ਜਗ੍ਹਾ ਜਿਹੜੀ ਹੈ ਨਾ, ਇਹ ਪਰਲੇ ਨਾਲ ਦੇ ਘਰ, ਇਹ ਵੀ ਸਿੱਖਾਂ ਦੇ ਸਨ। ਹੂੰ ਹੂੰ। ਉਹਨਾਂ ਨੂੰ ਆਖਿਆ ਭਾਈ ਜੀ ਜਿਹੜਾ ਤੁਸੀਂ ਮਰਨਾ ਮਰ ਲਓ, ਅੱਛਾ ਅੱਛਾ। ਕੋਈ ਦਿੱਕਤ ਨਹੀਂ, ਹੂੰ ਹੂੰ। ਤੇ ਤੁਸੀਂ ਆਪਣਾ ਰਹਿਸ਼ ਅੱਧਾ ਪਿੰਡ ਵੇਲਾ ਹੋ ਗਿਆ ਨਾ, ਤੁਸੀਂ ਦੱਸਿਆ ਕਿ ਅੱਧਾ ਪਿੰਡ ਸਿੱਖਾਂ ਦਾ? ਅੱਧਾ ਪਿੰਡ ਸਿੱਖਾਂ ਦਾ ਤੇ ਅੱਧਾ ਪਿੰਡ ਵਿਹਲਾ। ਅੱਧਾ ਵੇਲਾ ਹੋ ਗਿਆ ਸੀ ਜੋ ਚਲੇ ਜੂਗੇ। ਤੇ ਫਿਰ ਜਿੰਨੇ ਕੋ ਉਧਰੋਂ ਆਉਣਾ ਸਨ ਉਹਨੇ ਕੀ ਵਿੱਚ ਸਮਾਣੇ, ਅੱਜ ਜਿੰਨੇ ਕੋ ਘਰ ਆ ਉਹਨਾਂ ਕੋਲ ਬੈਠਾ ਜਾਣਾ ਸੀ। ਉਹਨੇ ਕੋ ਬੈਠੇ ਜਾਣਾ ਸੀ। ਉਹ ਖੈਰ ਆ ਕੇ ਮੇਰੇ ਜਿਹੜੇ ਤਾਏ ਸਨ, ਮਾਮੇ, ਹਾਂਜੀ ਉਹ ਉਧਰੋਂ ਆਏ ਤੇ ਉਹਨਾਂ ਨੂੰ ਇੱਥੇ ਤੋੜੀ ਬਿਠਾਤਾ।
ਅੱਛਾ ਬਾਬਾ ਜੀ, ਹੁਣ ਥੋੜੀ ਜਿਹੀ ਪਿੰਡ ਦੀ ਗੱਲ ਕਰੀਏ ਹਾਂਜੀ ਐਸ ਦੀ। ਹਾਂਜੀ ਤੁਸੀਂ ਜਦੋਂ ਗਦੜ ਉਧਰ ਮੱਚਿਆ ਕਿ ਚਲੋ ਤੁਸੀਂ ਤੁਹਾਨੂੰ ਹੋਸ਼ ਹੈਗੀ ਹੈ, ਹਾਂ ਇਹ ਟੱਪ ਕਿੱਥੇ ਸੀ, ਖੂਹੀਆਂ ਕਿੱਥੇ, ਥੋੜਾ ਕੋਈ ਪਿੰਡ ਦੇ ਦੱਸੋ, ਵੇਖਣ ਵਾਲਿਆਂ ਨੂੰ ਪਤਾ ਟੱਪ ਲੱਗਾ। ਜਿਹੜਾ ਸੀ ਨਾ ਇਹ ਉਹ ਹੀ ਸਿੱਖਾਂ ਦਾ ਹੀ ਬਣਿਆ, ਉਹ ਜਿਹੜਾ ਹਜੇ ਵੀ ਹੈਗਾ ਅਜੇ ਵੀ ਹੈਗਾ, ਇਹ ਟੱਪ ਸੀ। ਮਲਾਹ ਦਾ ਟੱਪ। ਹਾਂ ਹਾਂ ਮਲਾਹਾਂ ਦਾ ਹੁਣ ਟੱਪ ਖਵਾਉਂਦਾ। ਅੱਛਾ ਅੱਛਾ, ਉਹ ਪਹਿਲੋਂ ਵੀ ਸੀ ਸਿੱਖਾਂ ਦੇ ਵੇਲੇ ਵੀ, ਉੱਥੇ ਫੈਸਲੇ ਕਰਦੇ ਆਂ ਬੈ ਤੇ ਉੱਥੇ ਹੀ ਬਹਿਣਾ, ਉੱਥੇ ਹੀ ਖਲੋਣਾ, ਜਿਹੜੀ ਵੀ ਮਸ਼ਵਰਾ ਹੋਣਾ ਉੱਥੇ ਹੀ ਕਰ ਲੈਣਾ। ਅੱਛਾ ਅੱਛਾ, ਹਾਂਜੀ ਕਿਸੇ ਦਾ ਅਜ਼ਲਾਮ ਨਹੀਂ ਸੀ ਆਉਂਦਾ, ਕਿਉਂ ਭੈਣ ਭਰਾ ਚਾਰੇ ਬੈਠੇ ਹੋਣ ਨਾ ਤੇ ਫਿਰ ਉਹਦੇ ਚ ਅਜ਼ਲਾਮ ਨਹੀਂ ਲੱਗਦਾ। ਹਾਂਜੀ ਹਾਂਜੀ, ਹਾਂ ਲਓ ਜੀ, ਜੋ ਵੀ ਗੱਲ ਹੋਣੀ ਉੱਥੇ ਉਹ ਸਿੱਖਾਂ ਨੇ ਬਹਿ ਕੇ ਕਰ ਕਰਾ ਲਿਆ। ਉੱਥੇ ਕਰ ਲੈਣ। ਬਾਬਾ ਜੀ ਗੁਰਦੁਆਰੇ ਕਿੰਨੇ ਹੁੰਦੇ ਆ ਪਿੰਡ ਚ? ਗੁਰਦੁਆਰੇ ਇੱਥੇ 4 ਸਨ। ਚਾਰ, ਵਾਵਾ ਆਬਾਦੀ ਸੀ ਸਿੱਖਾਂ ਦੀ। 4 ਗੁਰਦੁਆਰੇ ਤਾਂ ਆਏ ਸਨ, ਵਾਵਾ ਸਨ। ਬਿਲਕੁਲ। ਹੂੰ, ਇਹ ਜਿਹੜਾ ਸਕੂਲ ਹੈ ਹਾਂਜੀ, ਇਹ ਵੀ ਇੱਕ ਗੁਰਦੁਆਰਾ ਹੀ ਹੁੰਦਾ ਸੀ। ਉਹ ਇਹਨਾਂ ਦਾ ਇੱਥੇ ਸਕੂਲ ਆਣ ਬਣਿਆ। ਕੇ ਮੁੰਡੇ ਵਿਆਹੁੰਦੇ ਬਹਿੰਦੇ ਖਲੋਂਦੇ ਸਾਰਾ ਇਹਦੇ ਵਿੱਚ ਹੁੰਦਾ ਸੀ। ਅੱਛਾ ਅੱਛਾ, ਹਾਂਜੀ ਫਿਰ ਉਹ ਉੱਥੇ ਉਹ ਜਿੱਥੇ ਪਰਾਂ ਨੂੰ ਆਈ ਜਿੱਥੇ ਹਸਪਤਾਲ ਪਿਆ ਇੰਜ ਨੂੰ ਮਕਾਨ ਜਿਹੜੇ ਪਏ ਨੇ ਤੇ ਮਸੀਤ ਜੋਗਾ ਵੀ ਥਾਂ ਛੱਡਿਆ ਜਮਾਤ ਹੋਣ ਜੋਗਾ। ਹਾਂਜੀ ਨਿੱਕੀ ਵੱਡੀ ਪੜੀ ਦੀ ਉੱਥੇ, ਉਹ ਵੀ ਗੁਰਦੁਆਰਾ ਸੀ। ਅੱਛਾ ਅੱਛਾ, ਉਹ ਵੀ ਗੁਰਦੁਆਰਾ ਸੀ। ਉਹ ਵੀ ਗੁਰਦੁਆਰਾ ਸੀ। ਹਾਂਜੀ ਉੱਥੇ ਟੂਟੀਆਂ ਸਮਾਨ ਸਾਰਾ ਹੀ ਬੰਦੋਬਸਤ ਕੀਤਾ ਸੀ, ਯਾਨੀ ਹੱਥ ਮੂੰਹ ਧੋਣ ਵਾਸਤੇ, ਟੱਟੀ ਪਿਸ਼ਾਬ ਕਰਨ ਵਾਸਤੇ ਸਾਰਾ ਹੀ ਉੱਥੇ ਮਕਾਮ ਬਣਾਇਆ ਸੀ ਗੁਰਦੁਆਰਾ ਸਿੱਖਾਂ ਨੇ। ਹੋਰ ਮੁਸਲਮਾਨ ਦੀ ਨਹੀਂ ਸੀ ਜਾਤ ਹੁੰਦੀ। ਅੱਛਾ ਬਾਬਾ ਜੀ, ਜਿੱਥੇ ਟੱਪ ਹੈ ਇੱਥੇ ਉਤਾਂ ਨੂੰ ਬੜੀ ਘੱਟ ਹੈ ਜੀ, ਸਾਹਮਣੇ ਉਹ ਜਿਹੜੀ ਚੜ੍ਹਦੀ ਇੰਜ ਹੀ ਜਾਂਦੀ ਉਤਾਂ ਉਹ ਗਲੀ, ਉਹ ਵੀ ਉੱਥੇ ਘਰ ਕਿਹਦੇ ਹਨ ਸਾਰੇ? ਸਿੱਖਾਂ ਦੇ ਸਨ। ਉਹ ਸਾਰਾ ਉਤਲਾ ਮਹੱਲਾ ਜਿਹੜਾ ਉੱਚਾ, ਉਹ ਸਿੱਖਾਂ ਦੇ ਸਨ। ਅੱਛਾ ਅੱਛਾ, ਦੁਕਾਨਾਂ ਹੁੰਦੀਆਂ ਸਨ ਇੱਥੇ? ਦੁਕਾਨਾਂ ਵੀ ਹੈ ਸਨ ਸਿੱਖਾਂ ਦੀਆਂ ਵੀ। ਹਿੰਦੂਆਂ ਖੱਤਰੀਆਂ ਦੀਆਂ? ਹਾਂਜੀ ਅੱਛਾ ਅੱਛਾ, ਦੁਕਾਨਾਂ ਵੀ ਸਨ। ਅੱਛਾ ਅੱਛਾ ਅੱਛਾ, ਤੇ ਆ ਹੁਣ ਇਧਰੋਂ ਵੀ ਲਈਏ ਤੇ 3 ਦੁਕਾਨਾਂ ਸਨ ਇਸ ਮਹੱਲੇ 'ਚ ਵੀ। ਅੱਛਾ, ਉਹਨਾਂ ਉਹਨਾਂ ਦੀਆਂ ਸਿੱਖਾਂ ਦੀਆਂ। ਅੱਛਾ ਅੱਛਾ, ਹਾਂਜੀ ਅਸੀਂ ਮੈਂ ਉਹ ਛੋਟਾ ਜਿਹਾ ਸਾਂ, ਤਕਰੀਬਨ ਇਹ ਕੁੜੀ ਵਾਂਗੂ ਹਾਂ ਹਾਂ, ਹਾਂ ਇਹ ਬੱਚੀ ਵਾਂਗੂ। ਹਾਂਜੀ, ਤੇ ਇੱਥੇ ਦੁਕਾਨ ਸੀ ਖੱਤਰੀ ਦੀ, ਅੱਛਾ, ਉਹਨੂੰ ਇੱਕ ਧੇਲਾ ਦੇਣਾ ਤੇ ਬੋਝਾ ਰੋੜੀਆਂ ਦਾ ਭਰ ਕੇ ਤੇ ਸਾਰਾ ਦਿਨ ਚੱਪਦੇ ਰਹਿਣਾ। ਕਦਰ ਬੜੀ ਸੀ ਉਦੋਂ ਪੈਸੇ ਦੀ। ਹਾਂਜੀ ਕਦਰ ਸੀ। ਤੇ ਸਾਹਿਬ ਤੇਰਾ ਭਲਾ ਕਰੇ ਜੀ। ਫੇਰ ਗੱਲ ਹੈ ਜਿਵੇਂ ਜਿਵੇਂ ਉਹ ਜੇ ਦੁਕਾਨ ਤੇ ਜਾਂਦੇ ਖੱਤਰੀ ਦਾ ਕੋਈ ਨਾਂ ਨਹੀਂ ਚੇਤਾ ਕੀ ਉਹਨੂੰ ਕਹਿੰਦੇ? ਨਹੀਂ ਜੀ ਨਾਂ ਮੈਂ ਕਿਉਂ ਨਾ ਰੱਖੀਏ, ਬਚਪਨ ਸਾਂ ਤੇ ਨਾ ਪੁੱਛਿਆ ਤੇ ਨਾ ਦੱਸਿਆ ਕਿਸੇ ਨੇ। ਹਾਂਜੀ ਉਹਦਾ ਭੋਲਾਪਨ ਜੀ ਹੁੰਦਾ ਸੀ ਸਾਰਾ। ਅੱਜ ਭੋਲਾ ਪੰਛੀ ਤੇ ਉਦੋਂ ਬਸ ਇਹੋ ਗੱਲਾਂ ਸੁਣ। ਬਾਬਾ ਜੀ ਤੁਹਾਡੇ ਸਿੱਖ ਕੁਹਾਨ ਦੇ ਵੇਲੇ ਖੇਡਦੇ ਹੋਗੇ ਕਿਸੇ ਨਾਲ? ਹਾਂ ਜੀ ਖੇਡਦੇ ਫਿਰ ਹੁੰਦੀ ਹੈ ਨਾ। ਫਿਰ ਤੈਨੂੰ ਦੱਸਣਾ ਵੀ ਇੱਕ ਐਸ ਘਰ ਦਾ ਬੱਚਾ ਹਾਂ ਹਾਂ ਏਦਾਂ ਦਾ। ਅੱਛਾ, ਤੁਹਾਡੇ ਹਾਂ ਦਾ? ਮੇਰੇ ਹਾਂ ਦਾ। ਤੇ ਇੱਕ ਐਸ ਘਰ ਦਾ ਸੀ। ਅੱਛਾ, ਇਹਦੇ ਵੀ ਨਾਲ ਸਿੱਖਾਂ ਦੇ? ਇਹ ਪਰਲੇ ਬੰਨੇ ਦਾ। ਹਾਂ ਹਾਂ, ਇਹਨਾਂ ਦਾ ਇੱਥੋਂ ਤੱਕ ਸੀ ਵੀ ਜੇ ਸਵੇਰ ਨੂੰ ਅਸੀਂ ਰਲ ਕੇ ਬਹਿੰਦੇ ਹੀ ਨਹੀਂ ਸਨ ਤੇ ਇੱਕ ਦੂਜਾ ਰੋਟੀ ਨਹੀਂ ਸਨ ਖਾਂਦੇ। ਵਾਹ ਜੀ ਵਾਹ, ਇੱਥੋਂ ਤੱਕ ਪਿਆਰ, ਇੰਨੀ ਉਹ ਕਹਿੰਦੇ ਲਗੋਟੀ ਯਾਦ ਇੰਨਾ ਪਿਆਰ ਪੈ ਗਿਆ। ਉਹਦਾ ਨਾਮ ਕੀ ਸੀ? ਹਾਂਜੀ ਉਹ ਦੋਵਾਂ ਮੁੰਡਿਆਂ ਦਾ ਨਾਮ? ਮੁੰਡਿਆਂ ਦਾ ਨਾਂ ਜੀ ਹੁਣ ਚੇਤਾ ਹੀ ਭੁੱਲ ਗਿਆ ਤੇ ਵਕਤ ਵੀ ਬੜਾ ਹੋਇਆ ਨਾ। ਵਕਤ ਵੀ ਜੀ ਹੁਣ ਕਿਤੇ ਲੇਖਾ ਜਾ। ਚਲੋ ਗੱਲ ਕਰਦੇ ਕਰਦੇ ਕੋਈ ਚੇਤਾ ਕਿਸੇ ਦਾ ਆ ਗਿਆ, ਦੱਸਿਆ ਜੀ ਸਾਨੂੰ। ਅੱਛਾ, ਉਹ ਇੱਕ ਨਾ ਦੇ ਇਹਦੇ ਨਾਲ ਪੂਰਨ ਸੀ, ਆ ਗਿਆ ਨਾ? ਪੂਰਨ ਰੱਖਿਆ। ਹਾਂ ਹਾਂ, ਤੇ ਇਹਦੇ ਨਾਲ ਜਿਹੜਾ ਸੀਗਾ ਉਹ ਕਰੇ ਇਹੋ ਜਿਹਾ ਨਾਂ ਸੀ ਉਹ ਵੀ। ਚਲੋ ਕੋਈ ਨਹੀਂ ਬਾਬਾ ਜੀ, ਆ ਗਏ ਦੱਸ ਦਿਓ ਕੋਈ ਨਹੀਂ। ਅੱਛਾ, ਟਾਈਮ ਬੜਾ ਉਹ ਫੇਰ ਭਾਈ ਇੱਥੇ ਆ ਗਏ ਸਿੱਖ। ਸਿੱਖ ਆ ਗਏ ਤੇ ਅਸਾਂ ਆਖਿਆ ਭਾਈ ਜੀ ਇਹ ਸਿੱਖਾਂ ਦਾ ਹੀ ਥਾਂ ਹੈ, ਸਾਡਾ ਨਹੀਂ। ਇਹ ਲੈਣਾ ਇਹ ਤੁਸੀਂ ਲੈ ਸਕਦੇ ਹੋ, ਅਸੀਂ ਖਾਲੀ ਕਰ ਦਿੰਦੇ। ਬਾਕੀ ਸਾਡਾ ਮੰਜੀ ਪੀੜਾ ਜਿਹੜਾ ਸੀ ਉਹ ਇੱਧਰ ਹੀ ਸੀ ਤੇ ਬਾਕੀ ਦਿਨ ਦੀ ਰਹਿਸ਼ੀ ਸੀ ਇੱਧਰ ਹੀ। ਤੇ ਵੀ ਚਲੋ ਭਾਈ ਕੋਈ ਆਵੇ ਨਾ, ਉਹੋ ਜਿਹਾ ਬੰਦਾ ਨਾ ਕੋਈ ਬਹਿ ਜੇ, ਆਪਣੇ ਜਿਹਾ ਹੋਵੇ ਤੇ ਉਹ ਦੀ ਖੈਰ ਹੈ।
ਕੁੱਲੋ ਕੋਈ ਚਲ ਤਗੜਾ ਪੈ ਜਾਏ ਤੇ ਫਿਰ ਉਹ ਹਟਾ ਦਿੰਦਾ ਫੜ ਕੇ। ਹਾਂਜੀ ਹਾਂਜੀ ਕੋਈ ਸ਼ਰੀਫ ਖਾਨਦਾਨ ਚਲ ਬਹਿ ਜਾਣਗੇ ਬਸ ਗੁਆਂਢੀ। ਲੋ ਜੀ ਇਹ ਫਿਰ ਆਏ ਜੇ ਕੜੀ ਤੇ ਦਿਨ ਨਿਕਲੇ ਇਹਨਾਂ ਦੇ 8 ਹੂੰ 8 ਦਿਨ ਜੇ ਕੜੀ ਹੋਏ ਤੇ ਆਖਣ ਲੱਗੇ ਭਈ ਯਾਰ ਗੋਸ਼ਤ ਨੂੰ ਜੀ ਕਰਦਾ ਇਹ ਸਰਦਾਰ ਕਹਿਣ ਲੱਗੇ ਸਿੱਖ ਨਾ ਮੁਸਲਮਾਨ ਆ। ਅੱਛਾ ਅੱਛਾ ਜਿਹੜੇ ਮੁਸਲਮਾਨ ਜਿਹੜੇ ਕਹਿੰਦੇ ਖਾਜ ਮੁਸਲਮਾਨ ਬੈਠੇ ਸ਼ੇਖ ਆਏ ਸਮਝ ਲੱਗ ਗਈ ਸ਼ੇਖ ਆਏ ਨਾ ਇੱਥੇ ਅੱਛਾ, ਅੱਛਾ। ਤੇ ਉਹਨਾਂ ਨੂੰ ਅਸਾਂ ਕਿਹਾ ਵੀ ਥਾਂ ਵੇਲਾ ਇਹ ਤੇ ਬਹਿ ਜਾਓ ਬਹਿ ਜਾਓ ਇੱਥੇ ਜਿਹੜੇ ਉਦੋਂ ਮਹਾਜਰ ਆਏ ਜਿਹੜੇ ਮਾਜਰ ਆਏ ਹਾਂਜੀ ਹਾਂਜੀ ਹੂੰ। ਤੇ ਅਸਾਂ ਕਿਹਾ ਵੀ ਸਾਡਾ ਨਹੀਂ ਏ ਅਸੀਂ ਕਿਉਂ ਐਵੇਂ ਮੱਲਾ ਮਾਰੀਏ ਅੱਛਾ ਅੱਛਾ ਤੇ ਫਾਇਦਾ ਕੋਈ ਨਹੀਂ ਵੀ ਇਹ ਜਿਹੜੇ ਉਧਰੋਂ ਆਣਗੇ ਆਪਣਾ ਛਾਦਾ ਕੋਈ ਛੱਡ ਕੇ ਉਹ ਵੀ ਬਹਿ ਜਾਣਗੇ ਆਪਣਾ ਬਹਿ ਜਾਣਗੇ। ਹਾਂ ਅੱਛਾ ਜਿਹਦੇ ਵਿੱਚ ਸਾਡੇ ਕੋਲ ਇਮਾਨਦਾਰੀ ਦੀ ਗੱਲ ਜੇ ਲੰਦੇ ਰੁਖ ਮੂੰਹ ਹੈ। ਮਾਲ ਸਾਡੇ ਕੋਲ 10 ਮਾਲ ਸੀ। ਇੱਕ ਐਡੀ ਕੁ ਵੱਛੀ ਹੂੰ ਬਾਹਰੋਂ ਰਲ ਕੇ ਡੰਗਰਾਂ ਦੇ ਨਾਲ ਆ ਗਈ। ਅੱਛਾ ਕਿਸੇ ਦੀ ਆ ਗਈ ਤੁਹਾਡੇ ਮਾਲ ਕਿਸੇ ਦੇ ਨਾਲ ਕਿਸੇ ਦੀ ਵੱਛੀ ਮਾਲ ਦੇ ਨਾਲ ਆ ਗਈ। ਹੂੰ ਹਾਂਜੀ ਹੂੰ ਇਹ ਸ਼ੇਖ ਆਖਣ ਲੱਗੇ ਯਾਰ ਕੋਈ ਡੰਗਰ ਹੋਵੇ ਨਾ ਤੇ ਕੋਈ ਗੋਸ਼ਤ ਖਾਈਏ। ਅੱਛਾ ਅੱਛਾ ਹਾਂ ਕਿਹਾ ਭਾਜੀ ਸਾਡੇ ਕੋਲ ਤੇ ਇਹ ਬੱਚੀ ਜੇ ਹੂੰ ਇਹ ਵੀ ਕਿਸੇ ਦੀ ਏ ਤੇ ਰਲ ਕੇ ਮਾਲ ਦੇ ਨਾਲ ਆ ਗਈ ਜੇ। ਮਾਲਕ ਦਾ ਨਹੀਂ ਪਤਾ ਕਿਹਦਾ ਜੇ ਤੇ ਖਾਣੀ ਜੇ ਤੇ ਤੁਹਾਡੀ ਰਜ਼ਾ ਨਾਲ ਉਸ ਮਾਲਕ ਦੀ ਰਜ਼ਾ ਨਾਲ ਉਹਨੂੰ ਯਾਦ ਕਰਕੇ ਖਾਣੀ ਜੀ ਪਹਿਲਾਂ ਵੀ ਅਸੀਂ ਇਹ ਗੋਸ਼ਤ ਕਰਦੇ ਆ ਖਾਣ ਹੂੰ ਕਿਉਂ ਕੱਲ ਨੂੰ ਸਾਡੇ ਤੇ ਉਜ਼ਰ ਨਾ ਆਵੇ। ਹਾਂਜੀ ਫਿਰ ਉਹ ਆਖਣ ਲੱਗੇ ਨਹੀਂ ਯਾਰ ਬੱਚੀ ਛੋਟੀ ਹੈ ਤੇ ਇਹ ਤੁਸੀਂ ਇਹ ਰੱਖ ਲਓ। ਲਓ ਫਿਰ ਜੀ ਉੱਥੋਂ 70 ਰੁਪਏ ਉਹਨਾਂ ਨੂੰ ਦਿੱਤੇ। ਹੂੰ 70 ਰੁਪਏ ਦਿੱਤੇ ਉਹ ਸ਼ੇਖਾਂ ਨੂੰ ਤੇ ਉਹ ਬੱਚੀ ਜਿਹੜੀ ਸੀ ਅਸੀਂ ਰੱਖ ਲਈ ਬਾਬਾ ਜੀ 70 ਰੁਪਏ ਤੁਸੀਂ ਉਹਨਾਂ ਨੂੰ ਦਿੱਤੇ ਉਹਨਾਂ ਨੂੰ ਦਿੱਤੇ ਹੈ ਪਤਾ ਨਹੀਂ ਕਿਹਦੀ ਦਿੱਤੇ ਉਹਨਾਂ ਨੂੰ ਤੁਸੀਂ ਦਿੱਤੇ ਦਿੱਤੇ ਉਹਨਾਂ ਨੂੰ ਵੀ ਚਲੋ ਹੁਣ ਜਿਹੜੀ ਉਹਨਾਂ ਚ ਜੋ ਮੁੱਲ ਪਾ ਕੇ ਲਈ ਹਾਂ ਹਾਂ ਉਹਨਾਂ ਕੋਲ ਜੋ ਮੁੱਲ ਪਾ ਕੇ ਲਈ ਨਾ ਹਾਂ ਹਾਂ ਤੇ ਆਖਿਆ ਵੀ ਚਲੋ ਭਾਈ ਸਾਨੂੰ ਵੀ ਸਖਾਰਤ ਹੋ ਜਾਏਗੀ। ਅੱਛਾ ਅੱਛਾ ਹਾਂ ਹੂੰ ਲਓ ਜੀ ਅੱਲਾ ਮਾਲਕ ਉਹ 6 ਸੂਬੇ ਸਾਡੇ ਕੋਲ ਆਣ ਕੇ ਸੀ ਹੂੰ ਗਾਂ ਸਹੀ ਹੈ ਤੇ ਅੱਲਾ ਦਾ ਸ਼ੁਕਰ ਕੀਤਾ ਮਾਲਕਾ ਤੇਰਾ ਲੱਖ ਲੱਖ ਸ਼ੁਕਰ। ਅੱਛਾ ਬਜ਼ੁਰਗੋ ਜਿਹੜੇ ਪਿੰਡ ਦੇ ਹੁੰਦੇ ਹਨ ਸਿੱਖ ਹਿੰਦੂ ਮੁਸਲਮਾਨ ਕੋਸਾਈਆਂ ਦੇ ਘਰ ਵੀ ਹੋਣਗੇ ਹਾਂ ਸਾਡੇ ਦੇ ਵੀ ਘਰ ਬਰਤਨ ਵਰਤਾਨ ਆਪਸ ਚ ਕਿਵੇਂ ਦਾ ਹੁੰਦਾ ਸੀ ਉਦੋਂ ਭਈ ਬਰਤਨ ਵਰਤਾਨ ਇਸ ਤਰ੍ਹਾਂ ਹੀ ਸੀ ਕਿ ਨਾ ਮੁਸਲਮਾਨ ਵੀ ਘੱਟ ਖਾਂਦੇ ਸਨ ਕਿਉਂਕਿ ਉਹ ਝਟਕਾ ਕਰਦੇ ਸੀ ਸਿੱਖਾਂ ਕੋਲ ਉਹ ਝਟਕਾ ਕਰਦੇ ਸੀ। ਹੂੰ ਮੁਸਲਮਾਨ ਛੁਰੀ ਫੇਰਦਾ ਇਹ ਹਾਲ ਕਰਦੇ ਸੀ ਹਾਂ ਹੂੰ ਛੁਰੀ ਨਾਲ ਹੂੰ ਕਰਦਾ ਹੈ ਤੇ ਉਹ ਝਟਕਾ ਮਾਰਦੇ ਫਿਰ ਇਦੋਂ ਆਖੇ ਲਾ ਇਲਾਹਾ ਇल्लल्लाह ਮੁਹੰਮਦ ਰਸੂਲullah ਪੜਿਆ ਤੇ ਇਹਨੂੰ ਹਲਾਲ ਕਰਕੇ ਖਾ ਠੀਕ ਹੈ ਨਹੀਂ ਸੁਣਦੇ ਆ ਕਿ ਕਈ ਦਫਾ ਹੁੰਦਾ ਹੈ ਨਾ ਮੁਸਲਮਾਨਾਂ ਦਾ ਹਲਾਲ ਕਰਾ ਕੇ ਨਾਈ ਕੋ ਲਹਿਦਾ ਪਕਵਾ ਕੇ ਉਹਨਾਂ ਲਹਿਦਾ ਵੀ ਰੋਟੀ ਕੇ ਪਕਾਉਂਦੇ ਆ ਕਈ ਸਿੱਖ ਵੀ ਕਰਦੇ ਆ ਉਹ ਜੀ ਫਿਰ ਉਹੋ ਹੀ ਲੇਖਾ ਬਣ ਜਾਂਦਾ ਹੂੰ ਲੇਖਾ ਉਹੋ ਹੀ ਬਣ ਜਾਂਦਾ ਕਿ ਜੇ ਹੁਣ ਸਿੱਖ ਨੇ ਕੀਤੀ ਉਹਨੇ ਵੀ ਆਪਣੇ ਝਟਕਾ ਹੀ ਮਾਰਨਾ ਹੂੰ ਤੇ ਉਹਨਾਂ ਖਾ ਲੈਣੀ ਤੇ ਮੁਸਲਮਾਨ ਜਿਹੜਾ ਉਹਨੇ ਛੁਰੀ ਫੇਰਨੀ ਹੂੰ ਉਹਨੇ ਵੀ ਹਲਾਲ ਕਰਕੇ ਹੀ ਖਾਣੀ ਹਰਾਮ ਕਰਕੇ ਅੱਛਾ ਨਹੀਂ। ਸ਼ਾਦੀਆਂ ਚਲੋ ਇਹ ਇੱਥੇ ਤਾਂ ਚਲੋ ਇੱਕ ਦੋ ਹੋ ਗਿਆ ਵੀ ਐਵੇਂ ਦਾ ਹੀ ਕੰਮ ਉਂਝ ਬਰਤਨ ਵਰਤਾਂ ਨਾਲ ਇੱਕ ਦੂਸਰੇ ਕੋ ਚੀਜ਼ਾਂ ਤੇ ਲੈਂਦੇ ਹੋਣਗੇ ਲੈਂਦੇ। ਉਹ ਜੋ ਕਿਸੇ ਕੋ ਲੈ ਲੇ ਕੇ ਉਹ ਕੋਈ ਜੀ ਲੈ ਗਿਆ ਸੁੱਕੀ ਚੀਜ਼ ਜਿਹੜੀ ਹਾਂ। ਹੈ ਨਾ, ਸੁੱਕੀ ਲੈਣੀ ਤੇ ਸੁੱਕੀ ਦੇਣੀ ਉਹ ਹੈਗਾ ਸੀ ਫੁੱਲ ਉਹ ਇੱਕ ਲੈਣ ਦੇਣ ਦੂਜੇ ਸੀ। ਦਾ ਲੈਣ ਦੇਣ ਸੀ ਅੱਛਾ ਅੱਛਾ ਹਾਂਜੀ ਮਸਲਾ ਮੈਂ ਨਾ ਹੁਣ ਕਣਕ ਹੀ ਹੈ ਫਰਜੇ ਮਾਲ ਕਣਕ ਵੀ ਲੈ ਲੈ ਹਾਂ ਹਾਂ ਚਨੇ ਵੀ ਲੈ ਲੈ ਮੱਕੀ ਵੀ ਲੈ ਲੈ ਸੁੱਕਾ ਮਾਲ। ਸੁੱਕੀ ਹੈ ਲੈਣੀ ਹਾਂਜੀ ਹਾਂਜੀ ਇਹਦੇ ਚ ਖਤਰਾ ਤਾਂ ਕੋਈ ਨਹੀਂ ਨਾ ਹਾਂ ਹਾਂ ਇਹ ਚੀਜ਼ਾਂ ਲੈਣ ਦੇਣ ਹੈ ਸੀ ਇਹ ਲੈਣ ਦੇਣ ਸੀ ਬਸ ਅੱਛਾ ਅੱਛਾ ਹੋਰ ਪੱਕੀ ਚੀਜ਼ ਜਿਹੜੇ ਉਹ ਨਹੀਂ ਖਾਣੀ ਕਿਸੇ ਨੇ ਅੱਛਾ ਅੱਛਾ ਹਾਂਜੀ ਸਹੀ ਹੈ ਸਹੀ ਉਹਨਾਂ ਆਪਣੀ ਖਾਣੀ ਹੈ, ਅਸਾਂ ਆਪਣੀ ਖਾਣੀ ਬਾਬਾ ਜੀ ਤੁਹਾਡੇ ਹੋਰ ਰਿਸ਼ਤੇਦਾਰ ਕਿੱਥੇ ਰਹਿੰਦੇ ਹਨ ਉਹਦੇ ਨਾਨਕੇ ਤੁਹਾਡੇ ਕਿੱਥੇ ਸਨ ਉਹ ਸਨ ਆਪਣੇ ਗੁਰਦਾਸਪੁਰ ਨਾਨਕੇ ਗੁਰਦਾਸਪੁਰ ਗੁਰਦਾਸਪੁਰ ਅੱਛਾ ਅੱਛਾ ਉੱਥੇ ਰਹਿੰਦੇ ਹੁੰਦੇ ਹਿੰਦੁਸਤਾਨ ਹਾਂ ਹਾਂ ਹਾਂਜੀ ਹਾਂ। ਉਹ ਫਿਰ ਆਣ ਕੇ ਇਹ ਨਾਲ ਦੇ ਮਕਾਨ ਨੇ, ਉਹ 47 ਟਾਈਮ ਆਏ ਨੇ 47 ਦੇ ਟਾਈਮ
ਅੱਛਾ ਤੁਹਾਡੇ ਤੋਂ ਬਾਅਦ ਹੀ ਆਏ ਨੇ ਹਾਂ ਜਦੋਂ ਸਾਰੇ ਇਧਰ ਮੁਸਲਮਾਨ ਆਏ ਨੇ ਉਦੋਂ ਆਏ ਜਦ ਸਾਰੇ ਮੁਸਲਮਾਨ ਉੱਠ ਕੇ ਆਏ ਨੇ ਨਾ ਉਦੋਂ ਹੀ ਆਏ ਨੇ। ਫਿਰ ਉਹਨਾਂ ਨੂੰ ਇਹ ਮਕਾਨ ਦਿੱਤੇ ਨੇ ਪਰਾਂ ਨਾਲ। ਅੱਛਾ ਅੱਛਾ ਇਹ ਸਿੱਖਾਂ ਦੇ ਖਾਲੀ ਪਏ ਸਨ ਜਿਹੜੇ ਉਹਨਾਂ ਨੂੰ ਸਿੱਖਾਂ ਦੇ ਇੱਥੇ- ਖਾਲੀ ਪਏ ਸਨ। ਹਾਂ ਉਹ ਉਹਨਾਂ ਨੂੰ ਆਖਿਆ ਵੀ ਭਾਈ ਜੀ ਜਿਹੜਾ ਜ਼ਰਾ ਪਸੰਦ ਆਉਂਦਾ ਜੀ ਆਪਣੀ ਰਿਹਾਇਸ਼ ਕਰੋ। ਅੱਛਾ 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 ਹਾਂਜੀ ਤੇ ਤੁਹਾਡੇ ਨਾਨੇ ਨੂੰ ਨੇ ਨਾਨਕੇ ਸਾਰੇ ਸਹੀ ਆ ਗਏ ਹੁਣ ਸਾਰੇ ਸਹੀ ਅੱਲਾ ਦੇ ਸ਼ਹੀਦ ਨਹੀਂ ਹੋਇਆ ਰਾਜ ਕੋਈ ਨਹੀਂ ਸਹੀ ਪਹੁੰਚ ਅੱਲਾ ਦਾ ਬੜਾ ਲੱਖ ਲੱਖ ਸ਼ੁਕਰ ਹੈ ਮਾਲਕ ਦਾ ਹੂੰ। ਜਿਹੜਾ ਆਪਣਾ ਅਮਨ ਅਮਾਨ ਕਰੀ ਆ ਗਏ। ਬਜ਼ੁਰਗੋ ਉਦੋਂ ਉਸ ਟਾਈਮ ਤੁਹਾਡੇ ਜਵਾਨੀ ਦੇ ਟਾਈਮ ਜੀ ਹੁਣ ਤੋਂ 77 ਸਾਲ ਪਿੱਛੇ ਲੈ ਜਾਓ 70 ਸਾਲ ਪਿੱਛੇ ਲੈ ਜਾਓ ਜੀ ਜੀ ਉਦੋਂ ਵੱਡਿਆਂ ਦਾ ਮੂੰਹ ਲਿਆਜ ਪਿਆਰ ਮੁਹੱਬਤ ਕਿਵੇਂ ਦਾ ਸੀ ਧੀ ਭੈਣ ਦਾ ਹਿਆ ਕਿਵੇਂ ਦਾ ਸੀ ਬੜਾ ਸੋਹਣਾ ਜੀ। ਹਾਂ ਹਾਂ ਉਧਰੋਂ ਹੀ ਲੈਣੀਆਂ ਤੇ ਉਧਰੋਂ ਹੀ ਦੇਣੀਆਂ ਤੇ ਉੱਥੇ ਹੀ ਬਹਿ ਕੇ ਖਾਣਾ ਤੇ ਉੱਥੇ ਹੀ ਪੀਣਾ। ਹਾਂ, ਹਾਂ। ਇੱਥੋਂ ਤੱਕ ਕੰਮ ਚੱਲ ਗਏ ਸਨ। ਹਾਂਜੀ ਵੀ ਜੇ ਤੇਰੇ ਘਰ ਪੱਕੀ ਹੈ ਤੇ ਮੈਂ ਬਹਿ ਕੇ ਖਾ ਲਈ, ਇੰਨਾ ਸਲੋਕ ਸੀ ਤੇ ਜੇ ਮੇਰੇ ਘਰ ਪੱਕੀ ਤੇ ਤੂੰ ਐ ਜੇ ਤੂੰ ਖਾ ਲਈ ਪੂਰਾ ਆਇਆ ਤੇ ਵੀ ਇਹਨੇ ਖਾ ਲਈ। ਹਾਂਜੀ ਇੱਥੋਂ ਤੱਕ ਖੁੱਲੀਆਂ ਛੁੱਟੀਆਂ ਸਨ ਤੇ ਅਸੀਂ ਕਰਦੇ ਸਫਾਈ ਜਿਹਦੇ ਕੋਲ ਦਾਣੇ ਨਹੀਂ ਸਨ ਹੁੰਦੇ ਉਹਨੂੰ ਆਖਣਾ ਇੱਥੋਂ ਭਰ ਲੈ ਬੋਰਾ ਲੈ ਜਾ, 2 ਲੈ ਜਾ ਤੇ ਜਾ ਕੇ ਖਾਓ। ਇੰਨਾ ਇੱਥੋਂ ਤੱਕ ਵਕਤ ਕੱਢੇ। ਬਾਬਾ ਜੀ ਤੁਸੀਂ ਭਾਈ ਇੱਥੇ ਕਰਦੇ ਸੋ ਤੇ ਵਾਈ ਵੀ ਇੱਥੇ ਹੀ ਕਰਦੇ ਆਪਣੀ ਯੋਗ ਹੈ ਸੀ ਅੱਗੇ? ਜੋਗਾ ਹੈਗਾ ਸਨ ਨਾ, ਤੈਨੂੰ ਦੱਸਿਆ ਵੀ ਮਾਲ ਡੰਗਰ ਵੀ ਸਨ, ਜੋਗਾ ਵੀ ਸਨ। ਉਹ ਥੋੜਾ ਦੱਸੋ ਕਿਵੇਂ ਜਾਂਦੇ ਹੁੰਦੇ ਹਾਂ ਸਵੇਰੇ ਸਵੇਰੇ ਜਾਣਾ ਜਾਂ 12 ਵਜੇ ਰੋਟੀ ਕਿਵੇਂ ਜਾਂਦੀ ਸੀ ਤੁਹਾਡੇ ਨਹੀਂ culture? ਉਹਦੇ ਵਿੱਚ ਮਸਲਾ ਹੈ ਕਿ ਮਾਈ ਸਾਡੀ ਜਿਉਂਦੀ ਸੀ, ਹਾਂ ਹਾਂ ਮਾਂ ਨੇ ਮਗਰ ਰੋਟੀ ਲੈ ਕੇ ਜਾਣਾ। ਅੱਬੇ ਤੁਹਾਡੇ ਨੇ ਸਵੇਰੇ ਸਵੇਰੇ ਜੋਗ ਚਲ ਜਾਣਾ ਸੁਬਹ ਸਵੇਰੇ ਸਵੇਰੇ ਜੋਗਾ ਨਹੀਂ, ਹਾਂ। 2 ਭਰਾ ਜਿਹੜੇ ਸਨ ਨਾ ਉਹ ਤੇਰੇ ਹੋ ਗਏ ਸਨ। ਅੱਛਾ ਅੱਛਾ ਯਾਨੀ ਪਿਓ ਦੇ ਨਾਲ ਰਲ ਗਏ ਸਨ ਪਿਓ ਦੇ ਨਾਲ ਰਲ ਗਏ ਸਨ। ਹਾਂਜੀ ਪਿਓ ਜਿਹੜਾ ਸੀ ਉਹ ਗੱਡਾ ਵਾਹੁੰਦਾ ਸੀ ਅੱਛਾ ਤੇ ਭਰਾ ਜਿਹੜੇ ਸਨ ਉਹ ਵਾਹੀ ਕਰਦੇ। ਉਹ ਵਾਹੀ ਕਰਦੇ ਹਾਂ ਹਾਂਜੀ ਤੈਨੂੰ ਦੱਸਿਆ ਨਹੀਂ ਵੀ ਪਹਿਲਾਂ ਉਹ ਅੱਛਾ ਜੋੜਾ ਬਾਬਾ ਰਲ ਜੀ, ਕੇ ਤੁਸੀਂ ਵੀ ਹੋਰ ਵੀ ਸਾਰਿਆਂ ਕੋਲੋਂ ਕਿਉਂਕਿ ਹੁੰਦੇ ਹੀ ਢੱਗੇ ਸਨ ਹਾਂਜੀ ਟਾਈਮ ਕਿਹੜੇ ਕੁ ਜਾਂਦੇ ਹੁੰਦੇ ਹਨ ਲੋਕੀ ਬਹੁਤੇ ਕਿਹੜੇ ਟਾਈਮ ਨਿਕਲਦੇ ਹਨ ਤੇ ਰੋਟੀਆਂ ਕਿਵੇਂ ਲੈ ਕੇ ਮਗਰ ਜਾਂਦੇ ਉਹ ਜੀ ਨਮਾਜ਼ੋਂ ਪਹਿਲਾਂ ਨਿਕਲ ਜਾਣਾ। ਅੱਛਾ ਸਵੇਰ ਸਰਗੀ ਜਾਂਦੀ ਹੁੰਦੀ ਸਵੇਰ 6 ਵਜੇ ਨਾਲ ਇੱਥੋਂ ਘਰੋਂ ਨਿਕਲ ਜਾਣਾ। ਮੂੰਹ ਨੇਰਾ ਜਿਹਨੂੰ ਕਹਿ ਦਿੰਦੇ ਹਾਂ ਜਿੰਨਾ ਮੂੰਹ ਨੇਰਾ ਹਾਂ ਮੂੰਹ ਨੇਰੇ ਕਹਿੰਦੇ ਮੂੰਹ ਨੇਰੇ ਹੀ ਹਾਂਜੀ। ਨਿਕਲ ਤੁਰਨਾ। ਹਾਂਜੀ ਯਾਨੀ ਕੋਈ 4 ਦਾ ਟਾਈਮ ਕਰ ਲਓ, 4 ਵਜੇ ਨਾਲ ਘਰੋਂ ਨਿਕਲ ਜਾਣਾ ਹੈ ਤੇ ਜਾ ਕੇ ਤੇ ਜਿੱਥੇ ਜਿਹੜੀ ਪੈਲੀ ਵਾਹੁਣੀ ਹੈ ਉਹਦੇ ਵਿੱਚ ਖੜੇ ਕਰਕੇ ਉਹਦੇ ਚ ਹੱਥ ਜੋੜਨਾ। ਵਿਛੋੜਾ ਪੈਣ ਲੱਗਿਆ ਚਿਰ ਨਹੀਂ ਲੱਗਦਾ। ਇਹ ਤੁਹਾਡੇ ਫਿਰ ਪਿੰਡ ਦੇ ਜੋ ਸਿੱਖ ਤੋਂ ਨਿਕਲੇ ਨੇ ਹਿੰਦੂ ਹਾਂਜੀ ਇਹ ਕਿਵੇਂ ਨਿਕਲੇ ਨੇ ਕੋਈ ਪਿਆਰ ਮੁਹੱਬਤ ਨਾਲ ਨਿਕਲੇ ਕੋਈ ਪਿਆਰ ਮੁਹੱਬਤ ਲੜਾਈ ਝਗੜਾ ਨਾਲ ਨਹੀਂ ਹੋਇਆ? ਕੋਈ ਕਿਸੇ ਦੀ ਖਿਲਾਫ ਵਰਜੀ ਨਹੀਂ ਪਈ। ਯਾਨੀ ਆਪਣੇ ਮਹੱਲੇ ਦੀ ਗੱਲ ਕਰਨੇ ਜਿਹੜਾ ਵੇਖਿਆ ਹਾਂਜੀ 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 ਬਿਲਕੁਲ ਅੱਖੀ ਵੇਖੀ ਬਾਬਾ ਜੀ ਜੀ ਹਾਂਜੀ ਗੱਲ ਉਹ ਹੁੰਦੀ ਹੈ ਜਿਹੜੀ ਅੱਖੀਂ ਵੇਖੀ ਹੈ ਹਾਂਜੀ ਤੇ ਜਿਹੜੀ ਲਾਮੇ ਚਾਮੇ ਹੁਣ ਭਾਵੇਂ ਥੋੜੇ ਕਿਸਰਾਂ ਦੇ ਕੰਮ ਚੱਲਦੇ ਨੇ। ਹਾਂਜੀ ਹਾਂਜੀ ਤੁਹਾਡੀਆਂ ਬਜ਼ੁਰਗਾਂ ਦੇ ਤਾਂ ਤੇ ਰਿਕਾਰਡ ਤੁਹਾਡੀਆਂ ਕਰਨੇ ਆ ਨਹੀਂ ਤੇ ਐਵੇਂ ਦੀਆਂ ਮੁੰਡਿਆਂ ਦੇ ਨਾਲ ਹੀ ਕਰੀ ਜਾਈ ਬਸ ਅੱਲਾਹ ਜੋ ਤੁਸੀਂ ਵੇਖਿਆ ਆਪਣੀ ਤੁਹਾਡੇ ਤੁਸੀਂ ਵਕਤ ਹੰਡਾਇਆ ਸਿੱਖਾਂ ਨਾਲ, ਆਇਆ ਜੀ ਹਿੰਦੂਆਂ ਨਾਲ ਸਾਰਿਆਂ ਨਾਲ ਇਕੱਠੇ ਰਹਿੰਦੇ ਰਹੇ ਬਿਲਕੁਲ ਹਾਂਜੀ ਤਾਂ ਇਹਦੇ ਇਹ ਚੀਜ਼ਾਂ ਰਿਕਾਰਡ ਕਰਦੇ ਆ ਨਾ ਹਾਂਜੀ ਜਦੋਂ ਪਿੰਡ ਤੇ ਗਏ ਨੇ ਜੀ ਦੁੱਖ ਤੇ ਹੁੰਦਾ ਨਾ ਪਿੰਡ ਛੱਡ ਲੱਗਾ ਉਦੋਂ ਕਿਵੇਂ ਦੇ ਹਨ ਉਹਨਾਂ ਦੇ ਹਾਲਾਤ ਕੀ ਬਈ ਚਿਹਰੇ ਹੁਣ ਸਮਝ ਕਰ ਲਓ ਤੇ ਅੱਖਾਂ 'ਚ ਆਂਸੂ, ਅੱਖਾਂ 'ਚ ਆਂਸੂ ਹਾਂ ਤੇ ਮੂੰਹ ਰੋਣ ਵਾਲੇ ਘਰ ਛੱਡਣਾ ਬੜਾ ਔਖਾ ਜੀ ਤੇ ਬੜਾ ਜੰਮਣ ਪਹੁੰਚ ਪਿੰਡ ਜੰਮਣ ਪਹੁੰਚ ਜਿਹੜੀ ਛੱਡਣੀ ਔਖੀ। ਬੜੀ ਔਖੀ ਫਿਰ ਕੁਝ ਲੈ ਕੇ ਵੀ ਨਾ ਜਾਣਾ ਉੱਥੇ ਹੀ ਸਭ ਕੁਝ ਹਾਂਜੀ ਪਿਆ ਤਾਂ ਹੀ ਤੇ ਵੇਖਣਾ ਬਜ਼ੁਰਗ ਇਹਨੂੰ ਕੋਈ ਉੱਥੇ ਸਭ ਆਜ਼ਾਦੀ ਨਹੀਂ ਕੁਝ ਕਹਿੰਦੇ ਪਿਆ। ਜਾੜਾ ਕਿਉਂ ਕਹਿੰਦੇ ਨੇ ਕਿ ਉਜੜੇ ਨੇ ਮੁਸਲਮਾਨ ਵੀ ਤਾਂ ਉਜੜ ਕੇ ਆਏ ਨੇ ਸਾਰਾ ਕੁਝ ਛੱਡ ਕੇ ਸਿੱਖ ਵੀ ਸਾਰਾ ਕੁਝ ਛੱਡ ਕੇ ਫਿਰ ਆਏ ਇਹਨੂੰ ਜਾੜਾ ਤਾਂ ਹੀ ਕਹਿੰਦੇ ਹਾਂਜੀ ਅੱਛਾ ਬਾਬਾ ਜੀ ਆਖਰ ਤੇ ਸਾਨੂੰ ਥੋੜਾ ਦੱਸਿਆ ਜੀ ਕਿ ਜਿਹੜਾ ਜਦੋਂ ਤੁਸੀਂ ਇਕੱਠੇ ਵੱਸਦੇ ਹੋ ਹਾਂਜੀ ਇਕੱਠੇ ਤੋਂ ਮਰਾਦ ਸਿੱਖ ਮੁਸਲਮਾਨ ਸਾਰੇ ਜਦੋਂ ਬਰਤਾਨੇ ਦੀ ਹੁਕਮ ਸੀ ਜੀ ਜੀ ਇੱਥੇ ਰਹਿ ਰਹੇ ਸੋ ਸਕੂਨ ਉਦੋਂ ਹੀ ਜ਼ਿੰਦਗੀ ਵਿੱਚ ਜਾਂ ਹੁਣ ਸਕੂਨ ਹੈ ਜ਼ਿਆਦਾ ਉਦੋਂ ਦਾ ਨਹੀਂ ਹੁੰਦਾ ਕੀ ਜੀ, ਉਹ ਹੁਣ ਕੋਈ ਸਕੂਨ ਨਹੀਂ ਜੀ। ਐਵੇਂ ਵੀ ਗੱਲ ਵੇ ਨਾ ਖਾਮ ਨਹੀਂ ਕਰਨੀ ਜਿੰਨਾ ਉਦੋਂ ਸਕੂਨ ਸੀ ਨਾ ਹੁਣ ਨਹੀਂ ਜੇ ਸਕੂਨ। ਇਨਸਾਫ ਸਹੀ ਹੁੰਦਾ ਸੀ ਉਦੋਂ ਇਨਸਾਫ ਨਾ ਤੇਰੇ ਕੋ ਖਾਣੀ ਹੈ ਤੇ ਨਾ ਤੈਨੂੰ ਦੇਣੀ। ਮਤਲਬ ਇੱਕ ਹੁਣ ਤੂੰ ਇੰਨਾ ਬੱਚਾ ਆ ਉਹਨੇ ਵੀ ਗਾਲ ਤੇ ਸਵਾਲ ਹੀ ਕੋਈ ਹਾਂਜੀ
ਹਾਂਜੀ ਤੇ ਜਿਹੜਾ ਵੱਡੇ ਨੂੰ ਗਾਲ ਕੱਢਦਾ ਸੀ ਨਾ, ਉਹਨੇ ਵੀ ਚਪੇੜ ਕੱਸ ਕੇ ਮਾਰਨੀ ਵੀ ਗਾਂ ਦੀ ਤਾਰੀਫ ਕਰ, ਘਰੋਂ ਵੱਖਰੀਆਂ ਪੈਣੀਆਂ ਜਦੋਂ ਪਤਾ ਲੱਗਣਾ। ਵੀ ਇਹ ਲੜ ਕੇ ਆਇਆ ਕਿਸੇ ਨਾਲ ਤੇ ਘਰੋਂ ਆਣ ਕੇ ਤੇ ਉਹਨੂੰ ਜੁੱਤੀਆਂ ਫੇਰਨੀਆਂ ਵੀ ਗਾਂ ਨਾ ਕੰਮ ਕਰੀ। ਹੁਣ ਵੱਡਾ ਇੱਥੋਂ ਤੱਕ ਕੰਮ ਸੀ। ਹੁਣ ਬਾਬਾ ਤੇ ਜੀ ਹੁਣ ਜਿਹੜੇ ਭਾਵੇਂ ਵੱਢ ਕੇ ਆ ਜਾਏ ਤੇ ਆਖੀ ਦਾ ਬੱਲੇ 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 ਤੋਂ ਬੜਾ ਕੰਮ ਕੀਤਾ। ਹੁਣ ਤੁਹਾਡੇ ਵਰਗੇ ਬਜ਼ੁਰਗਾਂ ਕੋਈ ਛੇੜ ਗਿਆ ਨਾ ਤੇ ਘਰ ਦੇ ਕਹਿਣਗੇ ਬਾਲ ਨੂੰ ਸੱਚਿਆ ਕਰਨਗੇ, ਹੁਣ ਕਹਿਣਗੇ ਬਾਬੇ ਇਹ ਬਜ਼ੁਰਗਾਂ ਨੂੰ ਬਾਬਾ ਝੂਠੇ ਝੂਠਾ ਹੈ, ਇਹ ਝੂਠਾ ਬਾਬਾ ਜੀ। ਝੂਠਾ ਹੈ। ਜੀ ਬਾਬਾ ਜੀ ਅੱਲਾ ਮਾਫੀ ਦੇਵੇ। ਚਲੋ ਅੱਲਾ ਬਿਲਕੁਲ। ਜ਼ਾਤ ਪਾਕ ਕਰਮ ਨਵਾਜ਼ੇ। ਤੁਹਾਡੀ ਬੜੀ ਮਿਹਰਬਾਨੀ, ਬੜੇ ਬੜੇ ਤੁਸੀਂ ਗੱਲਾਂ ਸਾਡੇ ਨਾਲ ਸਾਂਝੀਆਂ ਕਰੀਆਂ, ਤੁਹਾਡੀ ਬੜੀ ਮਿਹਰਬਾਨੀ ਬਜ਼ੁਰਗ। ਸ਼ੁਕਰੀਆ ਜੀ। ਨਾਜ਼ਰੀਨ ਮਿਲਾਂਗੇ ਇੱਕ ਨਵੀਂ ਵੀਡੀਓ ਨਾਲ, ਉਦੋਂ ਤੱਕ ਸਾਨੂੰ ਦਿਓ ਇਜਾਜ਼ਤ, ਰੱਬ ਰੱਖਾ ਜੀ।